व्यूअर्स फिर दोबारा तुहाडा स्वागत है प्रोग्राम सच्चे सच विच जी। डॉक्टर साहब हुण असीं अपने सवाल का सैक्शन शुरू करते हैं। अज 28 नवंबर 2013 14 मगर नानकशाही संमत 545 का दिन है। तो तुसीं साडे दर्शकों नूं दसो अज दे दिन की सिख हिस्टरी ते वर्ल्ड हिस्टरी की की अहमियत है। सिख हिस्टरी के हवाले नाल अज दे दिन साहिबजादा जोरावर सिंह जी का जन्म होया जी। जोरावर सिंह 9 साल की उम्र च अपने छोटे वीर फतेह सिंह जिन्हां दी उम्र 7 साल सी जी सरहद दीआं नीहां च चिणे गए, शहादत दी। और इन्हां दो जोरावर सिंह ते फतेह सिंह की शहादत ने सिक्खी दीआं जड़ां नूं बहुत मजबूत किया। और अज भी असीं उस धरती नूं सिजदा करदे हां जी जी कि किवें इन्हां नन्हियां जानां ने जिहड़ा महान साका जिहड़ा उहनूं सरंजाम दिता है। जी 1710 ਦੇ ਵਿੱਚ ਸਿੱਖਾਂ ਦਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਸਢੌਰੇ ਦੇ ਉੱਤੇ ਧਾਵਾ ਬੋਲਿਆ। ਇੱਥੋਂ ਦੇ ਪਠਾਣਾ ਨੇ ਪੀਰ ਬੁੱਧੂ ਸ਼ਾਹ ਉਹਨਾਂ ਦੀ ਘਰਵਾਲੀ ਬੀਬੀ ਨਸੀਰਾਂ ਔਰ ਦੂਸਰਿਆਂ ਨੂੰ ਬੜੇ ਜ਼ਾਲਮਾਨਾ ਤਰੀਕੇ ਦੇ ਨਾਲ ਮਾਰਿਆ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਥੀ ਨੇ जी ਸੋ ਬੰਦਾ ਸਿੰਘ ਬਹਾਦਰ ਨੇ ਇਸ ਸਾਰੇ ਇਸ ਤੇ ਧਾਵਾ ਕਰਕੇ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਔਰ ਸਢੌਰੇ ਦੇ ਉੱਤੇ ਖਾਲਸੇ ਦਾ ਕੇਸਰੀ ਨਿਸ਼ਾਨ ਝੁੱਲਿਆ जी ਵਰਲਡ ਹਿਸਟਰੀ ਦੇ ਹਵਾਲੇ ਨਾਲ ਜਿਹੜਾ ਅੱਜ ਅਮਰੀਕਾ ਦੇ ਵਿੱਚ ਵੀ ਔਰ ਕੈਨੇਡਾ 'ਚ ਵੀ ਥੈਂਕਸਗਿਵਿੰਗ ਡੇ ਸੈਲੀਬ੍ਰੇਟ ਹੋ ਰਿਹਾ। जी 1821 ਦੇ ਵਿੱਚ ਪਨਾਮਾ ਨੇ ਸਪੇਨ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ। 1912 'ਚ ਐਲਬੇਨੀਆ ਨੇ ਟਰਕੀ ਤੋਂ ਆਜ਼ਾਦੀ ਦਾ ਐਲਾਨ ਕੀਤਾ। जी 1916 'ਚ ਪਹਿਲਾ ਜਰਮਨ 에ਅਰ ਅਟੈਕ ਲੰਡਨ ਦੇ ਉੱਤੇ ਹੋਇਆ। 1919 ਦੇ ਵਿੱਚ ਅਮਰੀਕਾ ਦੀ ਜੰਮੀ ਲੇਡੀ ਐਸਟਰ ਜਿਹੜੀ ਹੈ ਉਹ ਪਹਿਲੀ ਔਰਤ ਮੈਂਬਰ ਬਣੀ ਬ੍ਰਿਟਿਸ਼ ਪਾਰਲੀਮੈਂਟ ਦੀ। जी 1935 ਦੇ ਵਿੱਚ ਜਰਮਨ ਨੇ ਇਹ ਆਰਡਰ ਕੱਢਿਆ ਕਿ 18 ਤੋਂ 45 ਸਾਲ ਦੀ ਉਮਰ ਦੇ ਸਾਰੇ ਹੀ ਜਿਹੜੇ ਲੋਕ ਨੇ ਉਹ ਫੌਜ ਦੇ ਵਿੱਚ ਆਣਗੇ। जी 1973 ਚ ਅਰਬ ਲੀਗ ਨੇ ਜਿਹੜਾ ਅਲਜੀਅਰਸ ਦੇ ਵਿੱਚ ਇੱਕ ਸਮਾਗਮ ਕਰਕੇ ਫਲਸਤੀਨ ਨੂੰ ਮਾਨਤਾ ਦਿੱਤੀ। 1975 ਦੇ ਵਿੱਚ ਡੈਮੋਕ੍ਰੈਟਿਕ ਰਿਪਬਲਿਕ ਈਸਟ ਤੈਮੂਰ ਜਿਹੜਾ ਉਹ ਹੋਂਦ ਦੇ ਵਿੱਚ ਆਇਆ। ਇਵੇਂ ਹੀ ਜਿਵੇਂ ਹੁਣ ਸਕਾਟਲੈਂਡ ਦੇ ਵਿੱਚ ਪਲੇਬਸਾਈਟ ਹੋ ਰਿਹਾ ਹੈ, ਕਸੋਵੋ ਦੇ ਵਿੱਚ ਹੋਇਆ ਹੈ, ਮੈਸੇਡੋਨੀਆ 'ਚ ਹੋਇਆ ਹੈ। जी ਇਵੇਂ ਹੀ 1975 ਦੇ ਵਿੱਚ ਇਹ ਜਿਹੜਾ ਉਹ ਤੈਮੂਰ ਦੇ ਵਿੱਚ ਹੋਇਆ ਸੀਗਾ। जी 1990 ਦੇ ਵਿੱਚ ਥੈਚਰ ਜਿਹੜੀ ਕਿ ਇੰਗਲੈਂਡ ਦੀ ਪ੍ਰਧਾਨ ਮੰਤਰੀ ਸੀ ਮਾਰਗਰੇਟ ਥੈਚਰ ਉਹਨੇ ਅਸਤੀਫਾ ਦਿੱਤਾ। जी ਇਹਨੂੰ ਆਇਰਨ ਲੇਡੀ ਕਰਕੇ ਜਾਣਿਆ ਜਾਂਦਾ ਸੀ। ਔਰ ਜੌਨ ਮੇਜਰ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣੇ। 1994 ਦੇ ਵਿੱਚ ਨਾਰਵੇ ਨੇ ਯੂਰਪੀਅਨ ਯੂਨੀਅਨ ਜੁਆਇਨ ਨਾ ਕਰਨ ਦੇ ਹੱਕ 'ਚ ਨਾਰਵੇ ਦੇ ਮੈਜੋਰਟੀ ਲੋਕਾਂ ਨੇ ਵੋਟ ਪਾਈ। जी 2010 ਦੇ ਵਿੱਚ ਆਸਟ੍ਰੇਲੀਆ ਦੇ ਜੰਪਲ ਵਿਲੀਅਮ ਜੂਲੀਅਨ ਅਸਾਂਜੇ ਨੇ 2.5 ਲੱਖ ਦੇ ਕਰੀਬ ਜਿਹਨੂੰ ਵਿਕੀਲੀਕਸ ਕਿਹਾ ਜਾਂਦਾ ਹੈ ਉਹ ਡਾਕੂਮੈਂਟ ਰਿਲੀਜ਼ ਕੀਤੇ ਜਿਹੜੇ ਕਿ ਅਮਰੀਕਨ ਖੁਫੀਆ ਕੇਬਲ ਸਨ। ਉਹ 2.5 ਲੱਖ ਦੇ ਕਰੀਬ ਔਰ ਅਜੇ ਵੀ ਉਹ ਹੌਲੀ ਹੌਲੀ ਜਾਰੀ ਹੋ ਰਹੇ ਨੇ। ਸੋ ਇਹ ਵਰਲਡ ਹਿਸਟਰੀ ਹੈ। जी डॉक्टर साहब तुहाडा बहुत बहुत शुक्रिया। साडा पहला सवाल है ਲੈਫਟੀਨੈਂਟ ਜਨਰਲ ਰਹੀਲ ਸ਼ਰੀਫ ਨੂੰ ਪਾਕਿਸਤਾਨ ਦੀ ਫੌਜ ਦਾ ਮੁਖੀ ਐਲਾਨਿਆ ਗਿਆ ਹੈ। ਇਸ ਦਾ ਭਾਰਤ ਪਾਕਿਸਤਾਨ ਸਬੰਧਾਂ ਤੇ ਕੀ ਪ੍ਰਭਾਵ ਪਵੇਗਾ ਜੀ ਡਾਕਟਰ ਸਾਹਿਬ? ਦੇਖੋ ਰਹੀਲ ਸ਼ਰੀਫ ਬੇਸ਼ੱਕ ਸੀਨੀਅਰਟੀ ਵਾਈਜ਼ ਅਜੇ ਪੂਰੇ ਸੀਨੀਅਰ ਨਹੀਂ ਸੀ, ਇੱਕ ਜਾਂ ਦੋ ਥਾਂ ਜੂਨੀਅਰ ਸੀ, जी ਲੇਕਿਨ ਜਿਹੜਾ ਉਹਨਾਂ ਦਾ ਪ੍ਰੋਫਾਈਲ ਆਇਆ ਟ੍ਰਿਬਿਊਨ ਜਾਂ ਦੂਸਰੇ ਸਾਰੇ BBC ਵਗੈਰਾ 'ਚ ਵੀ ਮੈਂ ਦੇਖਿਆ जी ਉਹ ਇੱਕ ਅੱਛੇ ਜਨਰਲ ਵਾਲਾ ਹੈ। ਇਹਨਾਂ ਦੇ ਬ੍ਰਦਰ ਜਿਹੜੇ ਨੇ ਉਹਨਾਂ ਨੂੰ ਵੀ ਹਾਈਐਸਟ ਮਿਲਟਰੀ ਅਵਾਰਡ ਪਾਕਿਸਤਾਨ ਦਾ ਮਿਲਿਆ ਸੀ। ਔਰ ਇਹ ਵੀ ਵੈਲ ਟ੍ਰੇਨਡ ਨੇ ਹਰ ਪੱਖ ਤੋਂ, ਜਿਹੜੇ ਕਿ ਮਾਡਰਨ ਆਰਮੀ ਦੇ ਟ੍ਰੇਟਸ ਹੁੰਦੇ ਨੇ ਉਹਦੇ ਲਈ ਜਰਮਨ ਹੋਏ, ਇੰਗਲੈਂਡ ਹੋਏ, जी ਇਹਨਾਂ ਨੇ ਡਿਜ਼ਾਇਰਡ ਜਿਹੜੇ ਕੋਰਸਿਸ ਕੀਤੇ ਹੋਏ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਕਿਵੇਂ ਇਫੈਕਟ ਕਰੇਗਾ। ਇੱਕ ਗੱਲ ਤਾਂ ਜ਼ਾਹਰ ਹੈ ਕਿ ਜਨਰਲ ਕਿਆਨੀ ਜਿਹੜੇ ਕਿ ਆਪਣਾ ਆਫਿਸ ਛੱਡ ਰਹੇ ਨੇ ਉਹਨਾਂ ਦਾ ਪੀਰੀਅਡ ਕਾਫੀ ਟਰਮੋਇਲ ਵਾਲਾ ਰਿਹਾ, ਪਰ ਉਹਨਾਂ ਨੇ ਵੀ ਇੱਕ ਬੜੇ ਬੈਲੈਂਸ ਦੇ ਨਾਲ, ਜਿੱਥੇ ਅਮਰੀਕਾ ਨਾਲ ਸੰਬੰਧਾਂ ਨੂੰ ਵੀ ਇੱਕ ਬੈਲੈਂਸ 'ਚ ਰੱਖਿਆ, ਇੰਡੀਆ ਦੇ ਨਾਲ ਵੀ ਉਹ ਇੱਕ ਬੈਲੈਂਸ 'ਚ ਰਹੇ। ਔਰ ਵਿਦਨ ਕੰਟਰੀ ਜਿਹੜੇ ਕਿ ਬਹੁਤ ਸਾਰੇ ਚੈਲੰਜਸ ਬਾਹਰਲੇ ਮੁਲਕਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਜਿਨ੍ਹਾਂ 'ਚ ਭਾਰਤ ਦੀ ਖੁਫੀਆ ਏਜੰਸੀ ਰਾਹ ਵੀ ਸ਼ਾਮਲ ਹੈ, ਜੋ ਕੁਝ ਪਾਕਿਸਤਾਨ ਦੇ ਅੰਦਰ ਕਰ ਰਹੇ ਨੇ, जी ਇਸ ਸਭ ਨੂੰ ਵੀ ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਹੈਂਡਲ ਕੀਤਾ। ਸੋ ਜਨਰਲ ਰਿਹਾਨ ਸ਼ਰੀਫ ਜਿਵੇਂ ਨਵਾਜ਼ ਸ਼ਰੀਫ ਹੈ ਕਿ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਤਾਂ ਨਹੀਂ ਨੇ, ਪਰ ਅਸੀਂ ਸਮਝਦੇ ਹਾਂ ਵੀ ਜਿਹਨੂੰ ਪਰਸਨਲ ਕੈਮਿਸਟਰੀ ਮਿਲਣਾ ਕਹਿੰਦੇ ਨੇ ਉਹ ਜ਼ਰੂਰ ਇਹਨਾਂ ਦਾ ਹੋਏਗਾ। ਕਿਉਂਕਿ ਜਨਰਲ ਸ਼ਰੀਫ ਦੇ ਫਾਦਰ ਔਰ ਨਵਾਜ਼ ਸ਼ਰੀਫ ਦੇ ਫਾਦਰ ਜਿਹੜੇ ਨੇ
ਇਹ ਵੀ ਆਪਸੀ ਦੋਸਤ ਰਹੇ ਨੇ, ਲਾਹੌਰ ਦੇ ਏਰੀਆ ਨਾਲ ਹੀ ਉਹਨਾਂ ਦਾ ਸੰਬੰਧ ਹੈ ਜੀ। ਔਰ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ। ਔਰ ਬਹੁਤ ਕੁਝ ਦੇਖੋ, ਜਦੋਂ ਇੱਕ ਜਿਹੜੀ ਪਾਵਰਫੁਲ ਐਂਟੀਟੀ ਹੁੰਦੀ ਹੈ, ਭਾਰਤ ਦੇ ਕੋਲ ਜ਼ਿਆਦਾ ਇਸ ਵੇਲੇ ਅਸਰ ਰਸੂਖ ਹੈ ਇੰਟਰਨੈਸ਼ਨਲ ਵੀ, ਖਿੱਤੇ 'ਚ ਵੀ। ਸੋ ਛੋਟੇ ਦੇ ਕੋਲ ਉਨਾ ਇਨੀਸ਼ੀਏਟਿਵ ਨਹੀਂ ਹੁੰਦਾ, ਇਹ ਵੱਡੇ ਨੇ ਦੇਖਣਾ ਹੁੰਦਾ ਵੀ ਸੱਚਮੁੱਚ ਉਹਨੇ ਵੱਡਾਪਨ ਦਿਖਾਣਾ ਹੈ ਕਿ ਉਹਨੇ ਕਮੀਨਗੀ ਦਿਖਾਣੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇੱਕ ਚੰਗੀ ਗੱਲ ਹੈ ਵੀ ਪਾਕਿਸਤਾਨ ਦੇ ਵਿੱਚ ਪੀਸਫੁਲ ਟ੍ਰਾਂਜੀਸ਼ਨ ਹੋਈ ਹੈ, ਇਲੈਕਸ਼ਨਾਂ ਹੋਈਆਂ ਪਾਕਿਸਤਾਨ 'ਚ, ਨਵਾਜ਼ ਸ਼ਰੀਫ ਦੀ ਪਾਰਟੀ ਨੇ ਮੈਜੋਰਟੀ ਜਿੱਤੀ, ਉਹਨਾਂ ਦੀ ਸਰਕਾਰ ਬਣੀ ਹੈ ਜੀ। ਹੁਣ ਫੌਜੀ ਜਨਰਲ ਦੀ ਟਰਮ ਖਤਮ ਹੋਈ, ਦੂਸਰਾ ਜਿਹੜਾ ਨੋਮੀਨੇਟ ਹੋਇਆ ਹੈ ਆਲਰੇਡੀ ਮੁਹੰਮਦ ਇਫਤਕਾਰ ਜਿਹੜੇ ਚੀਫ ਜਸਟਿਸ ਨੇ ਪਾਕਿਸਤਾਨ ਸੁਪਰੀਮ ਕੋਰਟ ਦੇ, ਉਹ ਵੀ ਦਸੰਬਰ 15 ਤੱਕ ਰਿਟਾਇਰ ਹੋ ਰਹੇ ਨੇ, ਉਹਨਾਂ ਦੀ ਥਾਂ ਤੇ ਦੂਸਰਾ ਵੀ ਜਿਹੜੇ ਹੈ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਗਿਆ, ਉਹ ਟੇਕ ਓਵਰ ਕਰਨਗੇ। ਸੋ ਇੱਕ ਚੰਗੇ ਸਾਈਨ ਨੇ ਕਿ ਇੰਨੇ ਚੈਲੰਜਸ ਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਮਿਲਟਰੀ, ਜੁਡੀਸ਼ੀਅਲ ਔਰ ਸਿਵਲ ਟ੍ਰਾਂਜੀਸ਼ਨ ਪੀਸਫੁਲੀ ਹੋਈ ਹੈ। ਇਹ ਹੁਣ ਇੰਡੀਆ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਦੋਸਤੀ ਦਾ ਹੱਥ ਵਧਾਏ ਜੈਨੂਇਨਲੀ। ਇਹ ਨਹੀਂ ਹੈ ਵੀ ਤੁਸੀਂ ਉੱਥੇ ਪਾਕਿਸਤਾਨ 'ਚ ਕਦੇ ਬਲੋਚਿਸਤਾਨ 'ਚ ਗੜਬੜ ਕਰਾ ਦਿਓ, ਕਦੇ ਖੈਬਰ ਪਖਤੂਨਵਾ 'ਚ ਕਰਾ ਦਿਓ, ਕਦੇ ਜਾ ਕੇ ਅਫਗਾਨਿਸਤਾਨ 'ਚ ਆਪਣੇ ਦਰਜਨਾ ਕੌਂਸੂਲੇਟ ਖੋਲ੍ਹ ਲਓ। ਕਾਹਦੇ ਲਈ ਕੌਂਸੂਲੇਟ ਖੋਲ੍ਹੇ ਨੇ? ਲੋਕ ਉੱਥੇ ਇੰਡੀਅਨ ਟੂਰਿਜ਼ਮ ਕਰਨ ਜਾਂਦੇ ਨੇ ਅਫਗਾਨਿਸਤਾਨ 'ਚ, ਤਾਂ ਇੱਕ ਫਰਾਡ ਕੀਤਾ ਹੋਇਆ, ਜਸਟ ਉੱਥੇ ਉਹ ਇੰਟਰਫੀਅਰ ਕਰਦੇ ਨੇ ਜਾ ਕੇ, ਔਰ ਇਹ ਕੰਮ ਬੰਦ ਕਰਨ। ਔਰ ਮੈਂ ਸਮਝਦਾ ਵੀ ਇਸ ਵੇਲੇ ਇਹ ਚੰਗੀ ਗੱਲ ਹੈ ਕਿ ਫੌਜੀ ਚੀਫ ਔਰ ਸਿਵਲੀਅਨ ਐਡਮਿਨਿਸਟ੍ਰੇਟਰ ਉਹ ਇੱਕ ਦੂਜੇ ਦੇ ਕੌਨਫੀਡੈਂਟ ਨੇ, ਔਰ ਜਿਹੜੇ ਮਸਲੇ ਨੇ ਉਹ ਗੱਲਬਾਤ ਰਾਹੀਂ ਹੱਲ ਹੋ ਸਕਦੇ ਨੇ, ਪਰ ਡਿਪੈਂਡ ਜ਼ਿਆਦਾ ਇੰਡੀਆ ਤੇ ਕਰੇਗਾ ਕਿ ਉਹਨੇ ਕੀ ਰੁਖ ਲੈਣਾ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਕਿਉਂਕਿ ਅੱਜ ਥੈਂਕਸਗਿਵਿੰਗ ਹੈ ਔਰ ਮੈਂ ਸਿੱਖ ਪਰਸਪੈਕਟਿਵ ਤੋਂ ਦੇਖਦਾ ਸੀ ਕਿ ਸ਼ੁਕਰਾਨਾ, ਸ਼ੁਕਰਗੁਜ਼ਾਰੀ ਨਿਰੰਕਾਰ ਦੀ, ਉਸ ਦੇ ਲਈ ਅਸੀਂ ਕੀ ਕਹਿ ਸਕਦੇ ਹਾਂ ਜੀ। ਸੋ ਸੁਖਮਣੀ ਸਾਹਿਬ ਦੀ 6ਵੀਂ ਅਸ਼ਟਪਦੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਜੀ, ਔਰ ਸਮਾਂ ਮੁਤਾਬਕ ਅਸੀਂ ਸਾਰੇ 8 ਪਦੇ ਤਾਂ ਨਹੀਂ ਦੁਹਰਾ ਸਕਦੇ, ਪਰ ਉਹਦਾ ਸਲੋਕ, ਕਿਉਂਕਿ ਜਿਹੜਾ 24 ਅਸ਼ਟਪਦੀਆਂ ਨੇ ਸੁਖਮਣੀ ਸਾਹਿਬ ਦੀਆਂ, ਔਰ ਉਹਦਾ ਜਿਹੜਾ ਫਾਰਮੈਟ ਹੈ ਕਿ ਸਲੋਕ ਜਿਹੜਾ ਹੈ ਉਹਦਾ ਥੀਮ ਹੈ ਜੀ, ਔਰ ਉਸ ਸਲੋਕ ਦੇ ਉੱਤੇ ਹੀ ਅੱਗੋਂ 8 ਪਦੇ ਜਿਹੜੇ ਨੇ ਉਸ ਸਲੋਕ ਦੀ ਹੀ ਵਿਆਖਿਆ। ਸੋ ਇਸ ਅਸ਼ਟਪਦੀ ਦਾ ਸਲੋਕ ਹੈ, ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹੁਣ ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ ਕਿ ਜੇ ਨਿਰੰਕਾਰ ਦੀ ਕਿਰਪਾ ਹੋਏ, ਅਸੀਂ ਅਕਾਲ ਪੁਰਖ ਤੋਂ ਇਹ ਮੰਗਦੇ ਹਾਂ ਕਿ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਅਹੰਮੇਵ ਅਹੰਕਾਰ ਨੂੰ ਕਹਿੰਦੇ ਨੇ ਜੀ, ਇਹ ਨਾਨਕ ਪ੍ਰਭ ਸਰਣਾਗਤੀ, ਜਦੋਂ ਅਸੀਂ ਗੁਰੂ ਦੀ ਨਿਰੰਕਾਰ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤਾਂ ਫਿਰ ਇਹ 5 ਵਿਕਾਰ ਤੇ ਹਉਮੈ, ਇਸ ਤੋਂ ਅਸੀਂ ਮੁਕਤ ਹੋ ਸਕਦੇ ਜੀ। ਔਰ ਇਸ ਦਾ ਪਹਿਲਾ ਪਦ ਹੈ, ਜਹ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾकुर को रख बन माहे, जह प्रसाद सुगंधत तन लावें, तिसको सिमरत परम गत पावें, जह प्रसाद बसै सुख मंदर, तिसै ध्याए सदा मन अंदर, जह प्रसाद ग्रह संग सुख बसना, 8 पहर सिमरो तिस रसना, जह प्रसाद रंग रस भोग, नानक सदा ध्याईऐ ਧਿਆਵਣ ਜੋਗ ਜੀ। ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ, ਬਖਸ਼ਿਸ਼ ਨੂੰ ਕਹਿੰਦੇ ਨੇ, ਰਹਿਮਤ ਨੂੰ ਕਹਿੰਦੇ ਨੇ, ਅਨਾਇਤ ਨੂੰ ਕਹਿੰਦੇ ਨੇ। ਜਦੋਂ ਅਸੀਂ ਖੰਡ, ਘਿਓ ਤੇ ਆਟੇ ਦਾ ਬਣਾਉਂਦੇ ਹਾਂ ਕੜਾਹ, ਉਹਨੂੰ ਕਹਿੰਦੇ ਨੇ। ਪ੍ਰਸਾਦ ਉਦੋਂ ਬਣਦਾ ਜਦੋਂ ਗੁਰੂ ਦੇ ਹਜ਼ੂਰ ਅਰਦਾਸਾ ਸੋਧ ਕੇ ਕਿਰਪਾਨ ਭੇਟ ਹੁੰਦਾ, ਇਸ ਲਈ ਉਹਨੂੰ ਅਸੀਂ ਕੜਾਹ ਪ੍ਰਸ਼ਾਦ ਕਹਿੰਦੇ ਹਾਂ। ਇਹ ਸ਼ਬਦ ਪ੍ਰਸਾਦ ਸੰਸਕ੍ਰਿਤ ਦਾ ਸ਼ਬਦ ਹੈ ਜੀ, ਉਹਦੇ ਚੋਂ ਆਇਆ ਸੰਸਕ੍ਰਿਤ ਚੋਂ, ਜਿਹਦਾ ਮਤਲਬ ਹੈ ਕਿਰਪਾ। ਹੁਣ ਜਿਹੜਾ ਮੁੱਢਲੇ ਤੌਰ ਤੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਤੋਂ ਇਹ ਗੱਲ ਸ਼ੁਰੂ ਹੋਈ ਕਿ ਵੀ ਅਸੀਂ ਗੁਰੂ ਦੀ ਅਕਾਲ ਪੁਰਖ ਦੀ ਸ਼ਰਨ ਜਾਈਏ, ਉਸ ਦੀ ਕਿਰਪਾ ਮੰਗੀਏ, ਤੇ ਫਿਰ ਹੁਣ ਇਹ ਵੇਰਵੇ ਦੇ ਨਾਲ ਮਨੁੱਖ ਨੂੰ ਯਾਦ ਕਰਵਾਇਆ ਕਿ ਦੇਖ, ਤੂੰ ਤਾਂ ਸ਼ੁਕਰ 'ਚ ਹੋਣਾ ਚਾਹੀਦਾ ਹੈ, ਸ਼ੁਕਰਾਨੇ 'ਚ ਹੋਣਾ ਚਾਹੀਦਾ, ਤੈਨੂੰ ਨਿਰੰਕਾਰ ਨੇ ਕੀ ਨਹੀਂ ਦਿੱਤਾ। ਸੋ ਇੱਥੋਂ ਪਹਿਲੀ ਗੱਲ ਸ਼ੁਰੂ ਕੀਤੀ, ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾकुर को रख मन माहे, ਕਿ ਜਿਹਦੀ ਕਿਰਪਾ ਦੇ ਨਾਲ ਵੱਖ-ਵੱਖ ਕਿਸਮ ਦੇ ਖਾਣੇ, ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਡਿਸ਼ਿਜ਼ ਤੈਨੂੰ ਨਿਰੰਕਾਰ ਨੇ ਦਿੱਤੀਆਂ ਨੇ। ਇਹ ਕਿਹਨੇ ਦਿੱਤੀਆਂ? ਜਦੋਂ ਤੂੰ ਸੋਚੇਂਗਾ ਤੇ ਫਿਰ ਰੱਬ ਨੂੰ ਯਾਦ ਕਰੇਂਗਾ ਜੀ। ਜੈ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇਂ।
ਤਨ ਦੇ ਉੱਤੇ ਅਸੀਂ ਨਹਾਉਣ ਤੋਂ ਸ਼ੁਰੂ ਕਰਕੇ ਕਿਸ ਕਿਸਮ ਦੇ ਜਿਹੜੇ ਨੇ ਡੀਓਡੋਰੈਂਟ ਸ਼ੁਰੂ ਕਰਦੇ ਹਾਂ, ਸੈਂਟ ਲਾਉਂਦੇ ਹਾਂ, ਹੋਰ ਚੀਜ਼ਾਂ ਜਿਹੜੀਆਂ ਨੇ ਜਿਹਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਸਾਡੇ ਤਨ 'ਚੋਂ ਸੁਗੰਧੀ ਆਏ, ਖੁਸ਼ਬੂ ਆਏ। ਸੋ ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰੇ ਸਮਾਨ ਕਿਹਨੇ ਦਿੱਤੇ ਨੇ? ਉਸ ਪਰਮਾਤਮਾ ਨੇ। ਉਸ ਨੂੰ ਆਪਣੇ ਜਿਹੜਾ ਮਨ ਦੇ ਵਿੱਚ ਯਾਦ ਕਰ, ਉਸ ਦੇ ਨਾਲ ਹੀ ਤੇਰੀ ਗਤ ਹੋਏਗੀ। ਜੀ। ਜੈ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਪੁਰਾਤਨ ਪੰਜਾਬੀ ਦੇ ਵਿੱਚ ਘਰ ਨੂੰ ਮੰਦਰ ਕਹਿੰਦੇ ਸਨ ਕਿ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਇੱਕ ਸੋਹਣੇ ਘਰ ਦੇ ਵਿੱਚ ਰਹਿੰਦਾ ਹੈ, ਚੰਗੇ ਘਰ ਦੇ ਵਿੱਚ ਵਸਦਾ ਹੈ, ਕਦੇ ਇਸ ਨੂੰ ਯਾਦ ਕਰ ਵੀ ਇਹ ਘਰ ਕਿਸ ਨੇ ਦਿੱਤਾ ਹੈ। ਤੇਰੇ ਸਿਰ ਦੇ ਉੱਤੇ ਜੇ ਛੱਤ ਹੈ, ਹਰ ਰੋਜ਼ ਖਾਣ ਲਈ ਤੇਰੇ ਕੋਲ ਖਾਣਾ ਹੈ, ਤਨ ਤੇ ਪਾਉਣ ਲਈ ਕੱਪੜੇ ਨੇ, ਸੁਗੰਧੀਆਂ ਨੇ, ਇਹ ਨਿਰੰਕਾਰ ਦੀ ਬਖਸ਼ਿਸ਼ ਹੈ। ਉਹਨੂੰ ਆਪਣੇ ਮਨ 'ਚ ਯਾਦ ਰੱਖ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜਿਹਦੀ ਬਖਸ਼ਿਸ਼ ਦੇ ਨਾਲ ਆਪਣੇ ਗ੍ਰਸਤ ਦੇ ਵਿੱਚ ਆਪਣੀ ਪਤਨੀ, ਆਪਣੇ ਬੱਚਿਆਂ ਜਾਂ ਪਤਨੀ ਲਈ ਆਪਣੇ ਪਤੀ, ਬੱਚਿਆਂ ਦੇ ਨਾਲ ਅਸੀਂ ਸੁਖੀ ਰਹਿੰਦੇ ਹਾਂ, ਸੁਖੀ ਵਸਦੇ ਹਾਂ। ਉਹ ਯਾਦ ਕਰਵਾਉਂਦੇ ਨੇ ਗੁਰੂ ਸਾਹਿਬ ਕਿ ਹੇ ਮੇਰੀ ਰਸਨਾ, ਹੇ ਮੇਰੀ ਜ਼ਬਾਨ, ਉਸ ਵਾਹਿਗੁਰੂ ਨੂੰ ਆਠ ਪਹਿਰ, ਅੱਠੋਂ ਪਹਿਰ ਹਰ ਪਲ ਉਸ ਨੂੰ ਯਾਦ ਰੱਖੋ। ਤੇ ਕਨਕਲੂਡ ਕੀਤਾ ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਕਿ ਜਿਹਦੀ ਕਿਰਪਾ ਦੇ ਨਾਲ ਸਾਰੇ ਜ਼ਿੰਦਗੀ ਦੇ ਰੰਗ ਤਮਾਸ਼ੇ ਨੇ, ਸਾਰੀਆਂ ਖੁਸ਼ੀਆਂ ਨੇ, ਚਾਅ ਮਲ੍ਹਾਰ ਨੇ, ਉਹਨਾਂ ਨੂੰ ਯਾਦ ਕਰਕੇ ਵੀ ਇਹ ਗੱਲ ਆਪਣੇ ਮਨ ਦੇ ਵਿੱਚ ਰੱਖ ਕਿ ਅਲਟੀਮੇਟਲੀ ਸੁੱਖ ਜਿਹੜਾ ਹੈ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਉਸ ਦੀ ਬੰਦਗੀ ਤੋਂ ਬਿਨਾ ਸੁੱਖ ਨਹੀਂ ਹੈ। ਤੇ ਨਾਨਕ ਸਦਾ ਧਿਆਈਐ ਧਿਆਵਣ ਜੋਗ। ਜਿਹੜਾ ਧਿਆਉਣ ਦੇ ਲਾਇਕ ਹੈ, ਜਿਸ ਦੀ ਬਖਸ਼ਿਸ਼ ਦੇ ਨਾਲ ਇਹ ਸਭ ਕੁਝ ਸਾਨੂੰ ਮਿਲਿਆ, ਅਸੀਂ ਉਸ ਨੂੰ ਯਾਦ ਕਰੀਏ। ਸੋ ਅਸੀਂ ਇਸ ਥੈਂਕਸਗਿਵਿੰਗ ਦੇ ਮੌਕੇ ਤੇ ਆਪਣੇ ਸਮੂਹ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੈਲ ਵਿਸ਼ੇਸ, ਸ਼ੁਭ ਕਾਮਨਾਵਾਂ ਦਿੰਦੇ ਜੀ। ਔਰ ਅਸੀਂ ਸਾਰੇ ਨਿਰੰਕਾਰ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੈ, ਇਹ ਸਾਰੇ ਸੁੱਖ ਆਰਾਮ ਦਿੱਤੇ ਜੀ, ਔਰ ਸਾਰੇ ਹੀ ਸਾਧਨ ਸਾਨੂੰ ਦਿੱਤੇ। ਰੋਹੀ ਨਿਰੰਕਾਰ ਬਖਸ਼ਿਸ਼ ਕਰਨ, ਸਾਨੂੰ ਸ਼ੁਕਰ 'ਚ ਰਹਿਣ ਦੀ ਜਾਚ ਦੇਣ ਤੇ ਆਪਣੀ ਯਾਦ ਵੀ ਦੇਣ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਰਾਤ ਨਾਨਕ ਚਾਓ ਇਹੋ। ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।